जी की फतेह। मैं क्योंकि समा बहुत घट आ तो मेरे पेपर के जोड़े की नोट्स आ उही तुहाडे सामने रख रहा हैं। मैं प्रोफैसर पूरन सिंह जी का सिख इतिहास बारे की चिंतन ਉਹ ਮੋਡਰਨਿਟੀ ਨੂੰ ਕਿਵੇਂ ਕ੍ਰਿਟੀਸਾਈਜ਼ ਕਰਦੇ ਆ, ਜਿਹੜਾ ਮਾਡਰਨ ਅਪਰੋਚਿਸ ਟੂ ਸਿੱਖ ਹਿਸਟਰੀ ਉਹਨੂੰ ਕਿਵੇਂ ਕ੍ਰਿਟੀਸਾਈਜ਼ ਕੀਤਾ ਜਾਂਦਾ, ਇਹਦੇ 'ਤੇ ਮੈਂ ਵਿਚਾਰ ਹੀ ਰੱਖ ਰਿਹਾ। ਕੁਝ ਕੁਐਸਚਨ ਕੁਝ ਵਿਚਾਰ ਰੱਖ ਰਿਹਾ। ਪਹਿਲਾਂ ਮੈਂ ਜਿਹੜੀਆਂ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਮੇਨ ਕੋਟਸ ਆ ਉਹ ਕੋਟ ਕਰ ਰਿਹਾ ਵੀ ਇਤਿਹਾਸ ਪ੍ਰਤੀ ਉਹਨਾਂ ਦਾ ਨਜ਼ਰੀਆ ਕੀ ਆ ਜਾਂ ਸਿੱਖ ਇਤਿਹਾਸ ਬਾਰੇ ਉਹ ਕੀ ਵਿਚਾਰ ਰੱਖਦੇ ਆ। ਕਹਿੰਦੇ ਸਿੱਖ ਇਤਿਹਾਸ ਚਮਤਕਾਰੀ ਹੈ। ਮੇਨ ਜਿਹੜਾ ਉਹਨਾਂ ਦਾ ਜਿਸਟ ਆ, ਖਾਸ ਕਰ ਮੋਡਰਨਿਟੀ ਦੇ ਪੀਰੀਅਡ 'ਚ ਜਦੋਂ ਅਸੀਂ ਲੌਜਿਕ ਦੇ ਟਾਈਮ 'ਚ ਜਾਂਦੇ ਹਾਂ ਅਤੇ ਚਮਤਕਾਰਾਂ ਨੂੰ ਮਨਫੀ ਕਰ ਦਿੰਦੇ ਹਾਂ। ਅਤੇ ਪ੍ਰੋਫੈਸਰ ਭਾਈ ਵੀਰ ਸਿੰਘ ਜੀ ਜਿਨ੍ਹਾਂ ਦਾ ਪ੍ਰੋਫੈਸਰ ਪੂਰਨ ਸਿੰਘ ਬਹੁਤ ਸਤਿਕਾਰ ਕਰਦੇ ਆ, ਉਹ ਜਿੰਨੀਆਂ ਗੁਰੂ ਸਾਹਿਬ ਨਾਲ ਸੰਬੰਧਿਤ ਜੀਵਨੀਆਂ ਲਿਖ ਰਹੇ ਆ ਉਹ ਜੀਵਨੀਆਂ ਜਿਹੜੀਆਂ ਚਮਤਕਾਰਾਂ ਦੀ ਫਾਰਮ 'ਚ ਲਿਖ ਰਹੇ ਆ। ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਆ ਸਿੱਖ ਇਤਿਹਾਸ ਚਮਤਕਾਰੀ ਹੈ। ਇੱਕ ਦੂਜਾ, ਸਿੱਖ ਇਤਿਹਾਸ ਆਧੁਨਿਕ ਮਾਪਦੰਡਾਂ ਦੇ ਮੁਤਾਬਕ ਨਹੀਂ ਲਿਖਿਆ ਜਾ ਸਕਦਾ। ਇਹ ਮੈਂ ਬਾਅਦ 'ਚ ਜਿਹੜੇ ਮਾਡਰਨ ਫਲਸਫਾ ਹੈ ਉਹਨੂੰ ਕ੍ਰਿਟੀਸਾਈਜ਼ ਕਰਕੇ ਦੱਸੂਗਾ ਵੀ ਮਾਡਰਨਿਟੀ ਹੈ ਕੀ ਆ। ਤੱਥਾਂ ਦੀ ਸੰਪੂਰਨਤਾ ਦੀ ਖੋਜ ਅੰਨੇ ਘੋੜੇ ਦੀ ਸਵਾਰੀ ਹੈ, ਪ੍ਰੋਫੈਸਰ ਪੂਰਨ ਸਿੰਘ ਦੀ ਇਹ ਇੱਕ ਕੋਟ ਆ। ਅਤੇ ਸਿੱਖ ਇਤਿਹਾਸ ਗੁਰਬਾਣੀ ਦੀ ਵਿਆਖਿਆ ਹੈ। ਇਹ ਮੈਂ ਮੇਨ ਜਿਹੜੇ ਕੋਟ ਆ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਸਾਰਾ ਅੱਗੇ ਗੱਲ ਚੱਲਣੀ ਆ ਉਹ ਕੋਟ ਕਰ ਰਹੇ ਹਾਂ। ਸ਼ਬਦ ਦੀ ਤਰਕ ਆਧਾਰਿਤ ਵਿਆਖਿਆ ਸ਼ਬਦ ਨੂੰ ਨਿਰਜਿੰਦ ਅਤੇ ਖੁਸ਼ਕ ਕਰ ਦੇਗੀ। ਇਹ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਦੇ ਮੂਲ ਮੈਂ ਜਿਹੜੇ ਸਮਝਦਾ ਵੀ ਅੱਜ ਦੇ ਯੁੱਗ 'ਚ ਮੋਡਰਨਿਟੀ ਦੇ ਪੀਰੀਅਡ 'ਚ ਗੱਲਾਂ ਜਿਹੜੀਆਂ ਹੈਗੀਆਂ ਦੱਸਣਯੋਗ ਇਹ ਆ। ਹੁਣ ਮਾਰਟਿਨ ਲਿੰਗਜ਼ ਇੱਕ ਆਈਸੋਟੈਰਿਕ ਸਕਾਲਰ ਆ। ਉਹ ਕਹਿੰਦਾ ਜੇ ਤੁਸੀਂ ਵਹਿਮ ਨੂੰ ਕੱਢ ਦਿਓਗੇ ਧਰਮ 'ਚੋਂ, ਮਾਡਰਨ ਬਲੀਵਸ ਐਂਡ ਏਨਸ਼ੀਅੰਟ ਸੁਪਰਸਟੀਸ਼ਨਸ ਉਹਦੀ ਕਿਤਾਬ ਆ, ਜੇ ਵਹਿਮ ਨੂੰ ਧਰਮ 'ਚੋਂ ਕੱਢ ਦਿਓਗੇ ਤਾਂ ਧਰਮ ਜਿਹੜਾ ਹੈਗਾ ਉਹ ਇੱਕ ਨਿਰਜਿੰਦ ਜਿਹੀ ਚੀਜ਼ ਬਣ ਕੇ ਰਹਿ ਜਾਊਗਾ। ਮਤਲਬ ਲਾਈਫ ਨੂੰ ਪਾਲਣ ਵਾਲੀਆਂ ਧਰਤੀ 'ਤੇ ਫੇਥ ਨੂੰ ਪਾਲਣ ਵਾਲੀਆਂ ਕਿਹੜੀਆਂ ਚੀਜ਼ਾਂ, ਜੇ ਫੇਥ ਨੂੰ ਪਾਲਣ ਵਾਲੀਆਂ ਚੀਜ਼ਾਂ ਤੁਸੀਂ ਉਹਦੇ 'ਚੋਂ ਕੱਢ ਦਿਓਗੇ ਤਾਂ ਇਤਿਹਾਸ ਜਿਹੜਾ ਨਿਰਜਿੰਦ ਹੋ ਜਾਊਗਾ। ਦੂਜਾ ਜਿਹੜਾ ਤੱਥ ਆ, ਖਾਸ ਕਰ ਮੇਰੇ ਸਾਹਮਣੇ ਡਾਕਟਰ ਗੁਰਮੇਲ ਸਿੰਘ ਜੀ ਬੈਠੇ ਆ, ਇਹ ਵੀ ਈ.ਐਚ. ਕਾਰ ਨੂੰ ਪੜ੍ਹਾਉਂਦੇ ਵੀ ਆ, ਈ.ਐਚ. ਕਾਰ ਕੋਟ ਵੀ ਕੀਤਾ। ਈ.ਐਚ. ਕਾਰ ਵਾਟ ਇਜ਼ ਹਿਸਟਰੀ 'ਚ ਕਹਿੰਦਾ ਤੱਥਾਂ ਦੀ ਐਬਸੈਂਸ 'ਚ ਕੀ ਜਿਹੜਾ ਇਤਿਹਾਸ ਆ ਉਹ ਨਹੀਂ ਕਿਹਾ ਜਾ ਸਕਦਾ, ਜਾਂ ਕੀ ਤੱਥਾਂ ਦੀ ਐਬਸੈਂਸ 'ਚ ਇਤਿਹਾਸ ਗੁੰਗਾ ਹੈ, ਤੱਥਾਂ ਦੀ ਐਬਸੈਂਸ 'ਚ ਸਟੋਰੀ ਟੈਲ ਕੀਤੀ ਜਾ ਸਕਦੀ ਕਿ ਨਹੀਂ ਕੀਤੀ ਜਾ ਸਕਦੀ। ਇਹਦੇ 'ਤੇ ਈ.ਐਚ. ਕਾਰ ਨੇ ਬਹੁਤ ਲੰਬਾ ਵਿਸ਼ਲੇਸ਼ਣ ਕੀਤਾ ਹੈਗਾ। ਪਰ ਜਿਹੜਾ ਮਾਡਰਨ ਏਜ ਆ ਜਾਂ ਆਧੁਨਿਕ ਫਲਸਫਾ ਇਹ ਕੀ ਆ, ਪੂਰਨ ਸਿੰਘ ਇਹਨੂੰ ਕਿਉਂ ਕ੍ਰਿਟੀਸਾਈਜ਼ ਕਰਦਾ ਹੈ। ਆਧੁਨਿਕ ਫਲਸਫੇ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਕਿ ਆਧੁਨਿਕ ਸਮੇਂ 'ਚ ਜਿਹੜਾ ਪਰਮਾਤਮਾ ਹੈ, ਜਿਹੜਾ ਸੈਂਟਰ ਆ ਲਾਈਫ ਦਾ, ਉਹ ਸੈਂਟਰ ਨਹੀਂ ਰਹਿੰਦਾ। ਪਰਮਾਤਮਾ ਦੀ ਥਾਂ ਸੈਂਟਰ ਪਦਾਰਥ ਹੋ ਜਾਂਦਾ ਅਤੇ ਹਰ ਇੱਕ ਚੀਜ਼ ਦੀ ਪਦਾਰਥ ਦੇ ਆਧਾਰ 'ਤੇ ਜਾਂ ਤਾਰਕਿਕ ਆਧਾਰ 'ਤੇ ਵਿਆਖਿਆ ਕੀਤੀ ਜਾਂਦੀ ਆ। ਅਤੇ ਜਦੋਂ ਤੁਸੀਂ ਤਾਰਕਿਕ ਆਧਾਰ 'ਤੇ ਵਿਆਖਿਆ ਕਰਦੇ ਆ ਅਤੇ ਉਹਦੇ ਨਾਲ ਉਹ ਇੱਕ ਵਕਤੀ ਚੀਜ਼ ਬਣ ਜਾਂਦੀ ਆ ਅਤੇ ਇਤਿਹਾਸ ਨਿਰਜਿੰਦ ਹੋ ਜਾਂਦਾ ਹੈਗਾ। ਖਾਸ ਕਰ ਜਿਹੜੀ ਤਾਰਕਿਕ ਵਿਆਖਿਆ ਉਹਦਾ ਇੱਕ ਫਾਰਮੂਲਾ ਇਹ ਆ ਵੀ ਜਿਵੇਂ ਤੁਸੀਂ ਸਾਇੰਸ ਦੀ ਖੋਜ ਕਰਦੇ ਆ ਕੋਈ ਚੀਜ਼, ਉਹਦੇ ਵਾਸਤੇ ਕੋਈ ਵਸਤੂ ਚਾਹੀਦੀ ਆ ਜਿਹਦੇ 'ਤੇ ਤੁਸੀਂ ਐਕਸਪੈਰੀਮੈਂਟ ਕਰ ਸਕੋ, ਉਹਨੂੰ ਕਿਸੇ ਪਰਖਣਲੀ 'ਚ ਪਾ ਸਕੋ। ਉੱਥੇ ਪਰਮਾਤਮਾ ਇੱਕ ਵਸਤੂ ਬਣ ਜਾਂਦਾ ਅਤੇ ਵਸਤੂ ਬਣਾ ਕੇ ਉਹਦੇ 'ਤੇ ਐਕਸਪੈਰੀਮੈਂਟ ਕੀਤਾ ਜਾਂਦਾ। ਜਦੋਂ ਉਹ ਐਕਸਪੈਰੀਮੈਂਟ ਕੀਤਾ ਜਾਂਦਾ ਉਹ ਫਿਰ ਨਕਾਰਾਤਮਕ ਨਤੀਜੇ ਜਾਂ ਘਟਾਓਵਾਦੀ ਨਤੀਜੇ ਕੱਢੇ ਜਾਂਦੇ ਆ। ਇਸ ਢੰਗ ਨਾਲ ਜਿਹੜਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਪਰ ਫਿਰ ਵੀ ਮੈਕਲਿਓਡ ਲਾਬੀ ਨੇ ਜਿਹੜਾ ਇਤਿਹਾਸ ਲਿਖਿਆ ਹੈਗਾ ਅਸਾਈ ਮਿਸ਼ਨਰੀ ਅਪਰੋਚ ਰਾਹੀਂ, ਉਹ ਇੱਕ ਨਿਰਜਿੰਦ ਇਤਿਹਾਸ ਪੈਦਾ ਕਰ ਰਹੇ ਆ। ਅਤੇ ਮੈਨੂੰ ਬਹੁਤ ਇੱਕ ਸੋਗ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮਾਡਰਨ ਸਿੱਖ ਇਤਿਹਾਸ, ਮਾਡਰਨ ਸਿੱਖ ਰਾਈਟਿੰਗ ਨਿਰਜਿੰਦ ਆ। ਮੈਂ ਪ੍ਰੋਫੈਸਰ ਪੂਰਨ ਸਿੰਘ ਦੇ ਹਵਾਲੇ ਨਾਲ ਇਹ ਗੱਲ ਕਰ ਰਿਹਾ ਕਿ ਆਹ ਜਿਹੜੀ ਸਦੀ 'ਚ ਇਤਿਹਾਸ ਲਿਖਿਆ ਜਾ ਰਿਹਾ, ਬਹੁਤ ਸਤਿਕਾਰਤ ਵਿਦਵਾਨ ਹੈਗੇ ਆ ਕੰਮ ਕਰਨ ਵਾਲੇ, ਪਰ ਨਿਰਜਿੰਦ ਇਤਿਹਾਸ ਲਿਖਿਆ ਜਾ ਰਿਹਾ ਹੈ। ਤੁਸੀਂ ਪੰਥ ਪ੍ਰਕਾਸ਼ ਪੜ੍ਹੋ, ਤੁਹਾਡੇ 'ਚ ਇੱਕ ਜੋਸ਼ ਆਉਂਦਾ ਹੈ। ਤੁਸੀਂ ਪੁਰਾਣੇ ਸਰੋਤ ਪੜ੍ਹਦੇ ਜੋਸ਼ ਆਉਂਦਾ ਹੈ, ਮਾਡਰਨ ਇਤਿਹਾਸ ਪੜ੍ਹ ਕੇ ਜੋਸ਼ ਆਉਂਦਾ ਹੈ। ਇੱਕ ਬਹੁਤ ਸਤਿਕਾਰਤ ਪਿੱਛੇ ਜਿਹੇ ਇਤਿਹਾਸਕਾਰ ਚੜ੍ਹਾਈ ਕਰਕੇ ਮੈਟਾਫਿਜ਼ਿਕਸ ਤੁਸੀਂ ਪੜ੍ਹੀ ਨਹੀਂ,
ਚੰਗੀਆਂ ਚੀਜ਼ਾਂ ਤੁਸੀਂ ਪੜ੍ਹੀਆਂ ਨਹੀਂ, ਜਿਹੜਾ ਸੈਕਰਡ ਅਨੁਭਵ ਆ ਉਹਨੂੰ ਬਿਆਨ ਕਿਵੇਂ ਕਰਨਾ, ਉਹਦੀਆਂ ਮੈਥਡੋਲੋਜੀਜ਼ ਕੀ ਆ, ਪਵਿੱਤਰ ਨੂੰ ਬਿਆਨ ਕਿਵੇਂ ਕਰਨਾ, ਉਹਦਾ ਮੈਥਡੋਲੋਜੀਜ਼ ਕੀ ਆ, ਪੜ੍ਹੀਆਂ ਨਹੀਂ। ਫਿਰ ਸਾਡੇ ਪੰਜਾਬੀ ਜਿਹੜਾ ਹੈਗਾ ਉਹ ਕੀ ਕਹਿੰਦੇ ਅਸੀਂ ਵਗਤੀਆਂ ਮਾਰਦੇ ਆ। ਇੱਕ ਵਗਤੀ ਤੁਹਾਨੂੰ ਮੈਂ ਸੁਣਾਉਣਾ, ਬਹੁਤ ਪ੍ਰਸਿੱਧ ਇਤਿਹਾਸਕਾਰ ਦੀ, ਮੈਂ ਨਾਂ ਨਹੀਂ ਲੈਂਦਾ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਵੇਈ ਚ ਅਲੋਪ ਨਹੀਂ ਹੋਏ। ਗੁਰੂ ਨਾਨਕ ਸਾਹਿਬ ਇੱਕ ਪਾਸਿਓਂ ਤਾਰੀ ਮਾਰ ਕੇ ਦੂਜੇ ਪਾਸੇ ਝਾੜੀਆਂ 'ਚ ਲੁਕੇ ਬੈਠੇ ਸੀ, ਅਤੇ ਅਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ। ਸਾਡਾ ਸਿੱਖ ਇਤਿਹਾਸ ਹੈ। ਜਾਂ ਮਾਤਾ ਗੁਜਰੀ ਬਾਰੇ ਬਹੁਤ ਸਤਿਕਾਰਤ ਇਤਿਹਾਸਕਾਰ, ਭਾਵੇਂ ਉਹ ਸਿੱਧਾ ਡਾਇਰੈਕਟ ਨਹੀਂ ਕਹਿੰਦੇਗੇ ਕਿ ਇਹ ਗੱਲ ਆ, ਪਰ ਉਹ ਪੰਥ 'ਚ ਲਗਭਗ ਉਹ ਇੱਕ ਫੋਕ ਟੇਲ ਵਾਂਗੂ ਪ੍ਰਵਾਨਿਤ ਹੋ ਚੁੱਕੀ ਗੱਲ ਆ ਵੀ ਮਾਤਾ ਗੁਜਰੀ ਨੇ ਸੁਈਸਾਈਡ ਕੀਤਾ, ਜਾਂ ਮਾਤਾ ਗੁਜਰੀ ਨੇ ਸਰਹੰਦ 'ਤੇ ਜਿਹੜਾ ਸਵਾਸ ਤੇ ਅੱਗੇ ਜਾਂ ਉਹ ਜਿਹੜੀ ਇੱਕ ਮਨ ਘੜਤ ਚੀਜ਼ ਚੱਲ ਰਹੀ ਹੈਗੀ ਆ। ਹੁਣ ਇਹ ਇੱਕ ਬਹੁਤ ਸਤਿਕਾਰਤ ਇਤਿਹਾਸਕਾਰ ਉਸ ਹਵਾਲੇ ਨੂੰ ਕੋਟ ਕਰ ਰਹੇ ਆ, ਜਿਹਦੇ ਬਿਨਾਂ ਪੰਜਾਬ ਦੇ ਇਤਿਹਾਸਕਾਰੀ ਨੂੰ ਦਾ ਸੁਪਨਾ ਨਹੀਂ ਲਿਆ ਜਾ ਸਕਦਾ, ਸੋਚਿਆ ਨਹੀਂ ਜਾ ਸਕਦਾ। ਜਿੰਨੇ ਖਰੜੇ ਪੰਜਾਬੀ ਯੂਨੀਵਰਸਿਟੀ ਨੂੰ, ਜਾਂ ਜਿੰਨਾ ਉਹਨਾਂ ਦਾ ਯੋਗਦਾਨ ਹੈ, ਇੰਨੇ ਸਤਿਕਾਰਾਂ ਦਾ ਕੋਈ ਅੰਤ ਨਹੀਂ, ਪਰ ਉਹ ਜਿਹੜਾ ਹੈਗਾ ਉਹਨੂੰ ਕੋਟ ਕਰ ਰਹੇ ਆ। ਅਤੇ ਜਦੋਂ ਤੁਸੀਂ ਕੋਟ ਕਰਦੇ ਹੈਗੇ ਆ, ਇਹਦਾ ਮਤਲਬ ਹੈਗਾ ਤੁਸੀਂ ਉਹਨੂੰ ਪ੍ਰਵਾਨਗੀ ਵੀ ਦੇ ਰਹੇ ਆ। ਅਤੇ ਜਦੋਂ ਕਿ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਗਿਆ, ਸਿੱਖ ਸਰੋਤ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਆ। ਹੁਣ ਇੱਕ ਗੱਲ ਜਿਹੜਾ ਤਰਕ ਆ, ਪਹਿਲੀ ਗੱਲ ਤਾਂ ਜੇ ਤੁਸੀਂ ਕੰਟੀਨੈਂਟਲ ਫਿਲਾਸਫੀ ਦੇਖਦੇ ਆ ਜਾਂ ਪੋਸਟ ਮਾਡਰਨ ਫਿਲਾਸਫੀ ਦੀ ਹਿਸਟਰੀ ਦੇਖਦੇ ਹੈਗੇ ਆ, ਮਾਡਰਨਿਟੀ ਦਾ ਕ੍ਰਿਟਿਸਿਜ਼ਮ ਆ ਜਿਹੜਾ 70 ਸਾਲ ਜਿਹੜੀ ਚੀਜ਼ ਨੂੰ ਬਿਲਕੁਲ ਜੇ ਵਰਲਡ ਦੀਆਂ ਚੰਗੀਆਂ ਯੂਨੀਵਰਸਿਟੀਆਂ 'ਚ ਕੋਈ ਰਿਸਪੈਕਟ ਨਹੀਂ ਦਿੱਤੀ ਜਾ ਰਹੀ, ਉਹਨੂੰ ਸਾਡੇ ਪੰਜਾਬ 'ਚ ਮੂਲ ਬਣਾਇਆ ਹੋਇਆ ਵੀ ਤਰਕ ਆਧਾਰਿਤ ਵਿਆਖਿਆ ਹੀ ਹੋਊ। ਜੇ ਤਰਕ ਮਤਲਬ ਤੁਸੀਂ ਤਰਕ ਨਾਲ ਕੋਈ ਗੱਲ ਸਿੱਧ ਨਹੀਂ ਕਰਦੇ ਤਾਂ ਇਹਦਾ ਮਤਲਬ ਕੋਈ ਵਿਆਖਿਆ ਨਹੀਂ। ਪ੍ਰੋਫੈਸਰ ਪੂਰਨ ਸਿੰਘ ਜੀ ਤਾਂ ਕਹਿੰਦੇ ਵੀ ਇਹ ਜਿਹੜੀ ਵਿਆਖਿਆ ਇਹ ਨਿਰਜਿੰਦ ਕਰੂਗੀ। ਸਾਡੇ ਕੋਲੇ ਰੂਪ ਕਿਹੜਾ ਹੈ? ਸਾਡੇ ਕੋਲੇ ਪੰਥ ਪ੍ਰਕਾਸ਼ ਆ, ਸਾਡੇ ਕੋਲੇ ਸਾਖੀ ਪਰੰਪਰਾ, ਜਿਹੜਾ ਸ਼ਬਦ ਦੇ ਅਕਾਲ ਰੂਪ ਨੂੰ ਪੇਸ਼ ਕਰਦੇ ਆ, ਅਨੰਤ ਰੂਪ ਨੂੰ ਪੇਸ਼ ਕਰਦੇ ਆ। ਸਾਡੇ ਮਾਡਰਨ ਦੇ ਇਤਿਹਾਸਕਾਰ ਕਿਹੜਾ ਬਦਲ ਦੇ ਰਹੇ ਆ? ਇੱਕ ਛਿਣ ਭੰਗਰ ਜਿਹੜਾ ਟਾਈਮ ਦੇ ਲੀਨੀਅਰ ਪਰਸਪੈਕਟਿਵ 'ਚ ਚੱਲਦਾ ਹੈਗਾ, ਅਤੇ ਜਿਹਨੇ ਸਿਰਫ ਆਪਦੀ ਗੱਲ ਨੂੰ ਪੁੱਠੇ ਸਿੱਧੇ ਤਰੀਕੇ ਨਾਲ ਸਿੱਧ ਕਰਨਾ ਹੈਗਾ। ਵਰਲਡ 'ਚ ਇੱਕ ਡਿਬੇਟ ਚੱਲ ਰਹੀ ਆ, ਸਾਇੰਸ ਵੀ ਜਿਹੜੀ ਆ ਉਹ ਅਨੰਤਤਾ ਦੇ ਪਰਸਪੈਕਟਿਵ ਨੂੰ ਲੈ ਕੇ ਚੱਲ ਰਹੀ ਹੈ ਕਿ ਦੁਨੀਆ ਅਨੰਤ ਆ। ਇਹਦਾ ਕੋਈ ਇੱਕ ਸਿੰਗਲ ਡਾਇਮੈਂਸ਼ਨਲ ਮੀਨਿੰਗ ਨਹੀਂ ਕੱਢਿਆ ਜਾ ਸਕਦਾ। ਅਸੀਂ ਚਾਹੁੰਦੇ ਹਾਂ ਕਿ ਇੱਕ ਘਟਨਾ ਦਾ ਸਿੰਗਲ ਡਾਇਮੈਂਸ਼ਨਲ ਮੀਨਿੰਗ ਕੱਢਿਆ ਜਾਵੇ, ਇੱਕ ਘਟਨਾ ਦੀ ਪੂਰਨ ਵਿਆਖਿਆ ਕੀਤੀ ਜਾਵੇ। ਕਦੇ ਸ਼ਬਦ ਜਿਹੜਾ ਉਹਦੀ ਅਨੰਤਤਾ ਨੂੰ ਜੇ ਤੁਸੀਂ ਪੂਰਨ ਵਿਆਖਿਆ ਕਰਨ 'ਚ ਪੈ ਗਏ, ਉਹਦੇ 'ਤੇ ਬ੍ਰੇਕਾਂ ਨਾ ਲੱਗਣਗੀਆਂ। ਕਿਸੇ ਇਤਿਹਾਸਕ ਪਵਿੱਤਰ ਵਰਤਾਰੇ 'ਤੇ ਮੰਨ ਲਓ ਜਿਵੇਂ ਗੁਰੂ ਨਾਨਕ ਸਾਹਿਬ ਦੇ ਤੁਸੀਂ ਜੀਵਨ ਸੁਣਾ ਰਹੇ ਆ ਜਾਂ ਉਹਨਾਂ ਦੀ ਇਤਿਹਾਸਕ ਵਿਆਖਿਆ ਕਰ ਰਹੇ ਆ, ਉਸ ਅਤ ਪਵਿੱਤਰ ਵਰਤਾਰੇ ਨੂੰ ਜਦੋਂ ਤੁਸੀਂ ਇੱਕ ਸੂਖਮ ਨਜ਼ਰੀਏ 'ਚ ਦੇਖੋਗੇ ਅਤੇ ਉਹਦੇ ਕੋਈ ਨਿਯਮਬੱਧ ਸੋਚੇ ਬਣੇ ਨਤੀਜੇ ਕੱਢੋਗੇ, ਉਹ ਜ਼ਿਆਦਾ ਵਧੀਆ ਹੋਣਗੇ ਕਿ ਉੱਥੇ ਕਿਸੇ ਅਨੰਤ 'ਤੇ ਗੱਲ ਛੱਡ ਦਿੱਤੀ ਜਾਵੇ, ਜਿਹਦੇ 'ਤੇ ਮਾਡਰਨ ਬਹੁਤ ਚੀਜ਼ਾਂ ਚੱਲ ਰਹੀਆਂ ਵੀ ਅਨੰਤ ਆ, ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਇਹ ਇੱਕ ਬਹੁਤ ਵੱਡਾ ਚੀਜ਼ ਆ ਵੀ ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਅਤੇ ਮੇਰੇ ਖਿਆਲ 'ਚ ਸਭ ਤੋਂ ਵੱਡੀ ਚੀਜ਼ ਆ ਵੀ ਬੜੀਆਂ ਪਵਿੱਤਰ ਚੀਜ਼ਾਂ ਬਾਰੇ ਮੈਟਾਫਿਜ਼ਿਕਸ ਜਦੋਂ ਕਿ ਰੈਸ਼ਨਲ ਟਰਮ ਆ, ਪਰ ਉਹਦੇ 'ਚ ਇਹ ਦੱਸ ਦਿੱਤਾ ਗਿਆ ਹੈ ਵੀ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਇਹਦੇ ਬਾਰੇ ਇਹੀ ਸਭ ਤੋਂ ਵਧੀਆ ਗੱਲ ਆ। ਅਤੇ ਮੈਨੂੰ ਖੇਦ ਨਾਲ ਇਹ ਕਹਿਣਾ ਜਾ ਰਿਹਾ ਵੀ ਜਿਹੜੀਆਂ ਇਹ ਕੰਡੀਸ਼ਨਸ ਹੁੰਦੀਆਂ ਵੀ ਜਿੱਥੇ ਕੁਛ ਨਹੀਂ ਕਿਹਾ ਜਾ ਸਕਦਾ ਹੁੰਦਾ, ਜਾਂ ਜਿੱਥੇ ਗੁਰੂ ਸਾਹਿਬ ਕਹਿੰਦੇ ਆ ਵੀ ਅਕੱਥ ਕਥਾ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸਾਡੇ ਇਤਿਹਾਸਕਾਰਾਂ ਦੀ ਜੈਦ ਇਹ ਆ ਵੀ ਅਸੀਂ ਤਾਂ ਇਹੀ ਬਿਆਨ ਕਰਨਾ ਅਤੇ ਉੱਥੇ ਆਪਦਾ ਝੱਖ ਮਾਰਨਾ। ਅਤੇ ਇਸ ਜਿਹੜਾ ਸਿਸਟਮ 'ਚ ਸਾਡੀ ਹਿਸਟਰੀ ਚੱਲ ਰਹੀ ਆ, ਅਤੇ ਤੱਥ 'ਚ ਜਿਹੜੀਆਂ ਦੈਵੀ ਚੀਜ਼ਾਂ ਹੁੰਦੀਆਂ ਉਹਨਾਂ ਦੇ ਕਿਤੇ ਉਦਾਤ ਜਿਹੜੇ ਮਤਲਬ ਤੁਸੀਂ ਐਕਸਪੀਰੀਅੰਸ ਕਿਸੇ ਢੰਗ ਨਾਲ ਸ਼ੇਅਰ ਕਰਨੇ ਹੈਗੇ ਆ, ਉਹ ਨਹੀਂ ਹੁੰਦੇਗੇ। ਇੱਕ ਹੋਰ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਹੋਰ ਕਮਾਲ ਦਾ ਪੁਆਇੰਟ ਆ, ਉਹ ਕਹਿੰਦੇ ਜਿਹੜਾ ਸਿੱਖ ਇਤਿਹਾਸ ਆ ਇਹ ਕਾਵਿ 'ਚ ਲਿਖਿਆ ਜਾਊਗਾ। ਹੁਣ ਇਹਦਾ ਮਤਲਬ ਸਮਝੋ ਕੀ ਆ? ਕਾਵਿ 'ਚ ਲਿਖਿਆ ਜਾਊਗਾ ਮਤਲਬ ਇਹ ਆਰਟ ਦੀ ਫਾਰਮ ਆ। ਉਹ ਆਪ ਵੀ ਕਹਿੰਦੇ ਆ ਵੀ ਇਤਿਹਾਸ ਆਰਟ ਦੀ ਫਾਰਮ ਆ। ਜਦੋਂ ਆਰਟ ਦੀ ਫਾਰਮ 'ਚ ਲਿਖਿਆ ਜਾਊਗਾ, ਜਿਵੇਂ ਕੀਰਤਨ ਕਿਸੇ ਅਨੰਤ ਵਰਤਾਰੇ ਨੂੰ ਕੀਰਤਨੀਏ ਦੀ ਸਮਰੱਥਾ ਨਾ ਹੋਣ ਦੇ ਬਾਵਜੂਦ ਵੀ ਉਹ ਅਨੰਤ ਵਰਤਾਰੇ ਨੂੰ ਕਿਸੇ ਕਾਵਿਕ ਜਾਂ ਕਿਸੇ ਵਿਸਮਾਦੀ ਅਵਸਥਾ 'ਚ ਆ ਕੇ ਬਿਆਨ ਕਰ ਦੂਗਾ। ਐਂ ਸਿੱਖ ਇਤਿਹਾਸ ਕਿਤੇ ਅਨੰਤ ਵਰਤਾਰੇ ਨੂੰ ਜਿੱਥੇ ਉਹਦੀ ਪਹੁੰਚ ਨਹੀਂ ਗੀ, ਉਹ ਗੁਰੂ ਦੀ ਕਲਾ ਰਾਹੀਂ ਜਾਂ ਕਿਸੇ ਇੰਟਿਊਸ਼ਨ 'ਚੋਂ ਉਹਨੂੰ ਬਿਆਨ ਕਰ ਸਕਦਾ, ਕਵਿਤਾ ਰਾਹੀਂ ਜਾਂ ਜਿਹੜਾ ਮਤਲਬ ਆਪਣਾ ਕੀ ਕਹਿੰਦੇ ਹੈਗੇ ਆ ਕਲਾ ਰਾਹੀਂ ਕਰਾਂ।
ਤਾਂ ਹੀ ਸਾਡਾ ਜਿੰਨਾ ਪੁਰਾਤਨ ਇਤਿਹਾਸ ਆ, ਪੰਥ ਪ੍ਰਕਾਸ਼ ਆ, ਸੂਰਜ ਪ੍ਰਕਾਸ਼ ਆ, ਉਹ ਕਾਵਿ 'ਚ ਲਿਖਿਆ ਗਿਆ। ਤੇ ਪ੍ਰੋਫੈਸਰ ਪੂਰਨ ਸਿੰਘ ਜੀ ਵੀ ਜਦੋਂ ਗੁਰਬਾਣੀ ਦੀ ਵਿਆਖਿਆ ਕਰਦੇ ਆ ਆਪਣਾ ਸਿਸਟਰ ਆਫ ਦਾ ਸਪਿਨਿੰਗ ਵੀਲ 'ਚ ਬਹੁਤ ਗੁਰਬਾਣੀ ਦੀ ਵਿਆਖਿਆ ਉਹ ਕਾਵਿ ਆ। ਡਾਕਟਰ ਗੁਰਭਗਤ ਸਿੰਘ ਦੀ ਜਿਹੜੀ ਹਜੇ ਛਪੀ ਨਹੀਂ ਵਿਆਖਿਆ, ਥੋੜ੍ਹਾ ਬਹੁਤਾ ਉਹਦਾ ਪਾਰਟ ਛਪਿਆ ਮੈਂ ਪੜ੍ਹਿਆ, ਜਿਹੜੀ ਗੁਰਬਾਣੀ ਦੀ ਵਿਆਖਿਆ ਜੇ ਉਹਨੂੰ ਤੁਸੀਂ ਦੇਖੋਗੇ ਭਾਵੇਂ ਪ੍ਰੋਜ਼ 'ਚ ਆ, ਪਰ ਉਹ ਬਹੁਤ ਐਂ ਲੱਗਦਾ ਵੀ ਪੋਇਟਰੀ ਆ ਉਹ ਆਪਸ 'ਚ। ਅਤੇ ਐਂ ਮੇਰੇ ਖਿਆਲ 'ਚ ਮੈਂ ਇੰਨੇ ਕੁ ਵਿਚਾਰ ਪੇਸ਼ ਕਰਨਾ ਚਾਹੁੰਦਾ। ਅਤੇ ਮੈਨੂੰ ਬਹੁਤ ਚੀਜ਼ਾਂ 'ਤੇ ਜਿਵੇਂ ਖਾਸ ਕਰ ਮੈਕਲਿਓਡੀਅਨ ਲੌਬੀ 'ਤੇ, ਉਹ ਜਿਹੜੀ ਲੌਬੀ ਹੈ ਇੱਥੇ ਵੀ ਉਹਨਾਂ ਦੇ ਸਕਾਲਰ ਦਾ ਆ, ਉਹਨਾਂ ਦਾ ਇੱਕ ਕਿੱਤਾ ਹੈਗਾ, ਉਹ ਕਰ ਰਹੇ ਆ, ਅਸੀਂ ਉਹਨਾਂ ਨੂੰ ਆਪਦੇ ਢੰਗ ਨਾਲ ਕ੍ਰਿਟੀਸਾਈਜ਼ ਵੀ ਕਰਨਾ। ਅਤੇ ਉਹ ਮੈਨੂੰ ਖੇਦ ਆ ਵੀ ਜੇ ਜਿਉਂਦੀਆਂ ਕੌਮਾਂ ਆਪਦੇ ਇਤਿਹਾਸ ਐਂ ਨਹੀਂ ਲਿਖਦੀਆਂ ਹੁੰਦੀਆਂ, ਜਿਉਂਦੀਆਂ ਕੌਮਾਂ ਆਪਦੇ ਇਤਿਹਾਸ ਨੂੰ ਐਂ ਬਿਆਨ ਨਹੀਂ ਕਰਦੀਆਂ ਹੁੰਦੀਆਂ। ਸਾਡੇ ਕੋਲੇ ਕਿਰਕੇਗਾਰਡ ਦਾ ਜਾਂ ਕਾਂਟ ਦਾ ਜਿਹੜਾ ਮਾਡਲ ਹੈਗਾ, ਜਿਹੜਾ ਰੈਸ਼ਨੈਲਿਟੀ ਦਾ ਮਾਡਲ ਆ, ਜਿਹੜਾ ਕ੍ਰਾਈਸਟ ਨੂੰ ਕਟਹਿਰੇ 'ਚ ਖੜੇ ਕਰਦਾ ਹੈ, ਜਾਂ ਮਤਲਬ ਉੱਥੇ ਇੱਕ ਇਹਦੇ 'ਚੋਂ ਹੀ ਮੈਨੂੰ ਗੱਲ ਯਾਦ ਆਉਂਦੀ ਆ ਵੀ ਉਸ ਮਾਡਲ 'ਚ ਪੈਗੰਬਰ ਰੱਬ ਦਾ ਰੂਪ ਨਹੀਂ ਰਹਿੰਦਾ। ਪੈਗੰਬਰ ਜੇ ਤੁਸੀਂ ਕ੍ਰਿਸਚੈਨਿਟੀ ਦਾ ਇਤਿਹਾਸ ਪੜ੍ਹਦੇ ਆ, ਉਹ ਰੱਬ ਦਾ ਰੂਪ ਨਹੀਂ ਰਹਿੰਦਾ, ਉਹ ਬੰਦਾ ਹੋ ਜਾਂਦਾ ਹੈ। ਹਿਊਮਨਿਜ਼ਮ ਜਿਹੜੀ ਟਰਮ ਆ ਸਾਡੇ ਵਾਸਤੇ ਬਹੁਤ ਸਿਆਣੀ ਗੱਲ ਸਮਝੀ ਜਾਂਦੀ ਆ ਵੀ ਗੁਰਬਾਣੀ ਮਾਨਵਵਾਦੀ ਆ। ਭਾਈ ਗੁਰਬਾਣੀ ਦਾ ਹਿਊਮਨਿਜ਼ਮ ਤੇ ਮਾਡਰਨ ਹਿਊਮਨਿਜ਼ਮ ਜਿਹੜਾ ਰੈਸ਼ਨੈਲਿਟੀ ਦੇ ਵਿੱਚੋਂ ਨਿਕਲਦਾ ਹੈਗਾ, ਤੇ ਦੋਨਾਂ ਚੀਜ਼ਾਂ 'ਚ ਬਹੁਤ ਫਰਕ ਆ। ਗੁਰਬਾਣੀ ਦਾ ਹਿਊਮਨਿਜ਼ਮ ਮਾਨਸ ਕੀ ਜਾਤ ਹੋਰ ਚੀਜ਼ ਆ, ਮਾਡਰਨ ਹਿਊਮਨਿਜ਼ਮ ਜਿਹੜਾ ਹੈਗਾ ਇਹ ਡਿਡਕਸ਼ਨਿਸਟ ਅਪਰੋਚ 'ਚੋਂ ਨਿਕਲਦਾ ਹੈਗਾ, ਤੇ ਅਸੀਂ ਗੁਰੂ ਨੂੰ ਬੰਦਾ ਬਣਾਉਣ 'ਤੇ ਤੁਰੇ ਵੇ ਹਾਂ। ਇਹਨਾਂ ਚੀਜ਼ਾਂ ਨਾਲ ਸਾਡਾ ਇਤਿਹਾਸ ਨਿਰਜਿੰਦ ਹੋ ਜਾਊਗਾ। ਮੈਂ ਮੇਰੇ ਖਿਆਲ 'ਚ ਜਿੰਨਾ ਕੁ ਬੋਲ ਗਿਆ, ਮੈਨੂੰ ਇਹੀ ਕਹਿਣਾ ਚਾਹੀਦਾ ਵੀ ਮੇਰੇ 'ਚ ਇਹਦਾ ਕੁਛ ਨਹੀਂਗਾ। ਮੈਂ ਪ੍ਰੋਫੈਸਰ ਪੂਰਨ ਸਿੰਘ ਦੀ ਲੋਚ ਇਹ ਗੱਲਾਂ ਕਰ ਰਿਹਾ, ਤੇ ਪਰ ਫਿਰ ਵੀ ਜੇ ਮੈਨੂੰ ਕੋਈ ਇਹਨਾਂ 'ਤੇ ਸਵਾਲ ਕਰਨਾ ਚਾਹੂ, ਕ੍ਰਿਟੀਸਾਈਜ਼ ਕਰਨਾ ਚਾਹੂਗਾ ਤਾਂ ਮੈਂ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।